ਅੱਜ ਵੀ ਜੋ ਕੁਝ ਕੈਨੇਡਾ 'ਚ ਸਾਹਮਣੇ ਆ ਰਿਹਾ ਉਹ ਅੱਜ ਜਿਹੜਾ ਭਾਰਤ ਦੇ ਵਿੱਚ ਹਿੰਦੂਤਵੀ ਉਹੀ ਉਹਨਾਂ ਜਿਹੜੇ ਕਬੀਲੇ ਨੇ ਪੁਰਾਣੇ ਸ਼ਡਿਊਲ ਟ੍ਰਾਈਬਸ ਉਹਨਾਂ ਦੇ ਬੱਚਿਆਂ ਨਾਲ ਕਰ ਰਹੇ ਨੇ। ਉਹਨਾਂ ਨੂੰ ਘਰਾਂ 'ਚੋਂ ਲਿਜਾ ਕੇ ਔਰ ਉਹਨਾਂ ਨੂੰ ਜਿਹੜਾ ਉਹ ਆਪਣੇ ਸ਼ਿਸ਼ੂ ਭਾਰਤੀ ਔਰ ਇਸ ਕਿਸਮ ਦੇ ਉਹਨਾਂ ਨੇ ਸਕੂਲਾਂ ਦੇ ਨਾਂ ਥੱਲੇ ਕੇ ਇਹਨਾਂ ਨੂੰ ਅਸੀਂ ਸਿਵਲਾਈਜ਼ ਬਣਾਉਣਾ। ਕੁੱਲ ਮਿਲਾ ਕੇ ਦੇਖੀਏ ਕਿ ਮੌਜੂਦਾ ਫਾਰਮ ਜਿਹਨੂੰ ਅੱਜ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਜਾਂ ਜਮਹੂਰੀਅਤ ਜਾਂ ਭਾਰਤੀ ਜ਼ਬਾਨ ਵਾਲਿਆਂ ਨੇ ਲੋਕਤੰਤਰ ਦਾ ਨਾਂ ਦਿੱਤਾ ਹੋਇਆ ਹੈ, ਕਿੰਨਾ ਵੱਡਾ ਮਜ਼ਾਕ ਹੈ। ਕਿਵੇਂ ਵਿਉਂਤਬੱਧ ਤਰੀਕੇ ਦੇ ਨਾਲ ਇੱਕ ਗੁੰਡਿਆਂ ਦੇ ਸੈੱਟ ਨੇ RSS ਦੇ ਨਾਂ ਥੱਲੇ ਜਿਹੜੀ 100 ਸਾਲ ਪਹਿਲਾਂ ਇੱਕ ਨਫ਼ਰਤ ਨਾਲ ਭਰੀ ਹੋਈ ਤਨਜ਼ੀਮ ਜਿਹੜੀ ਹੈ ਉਹ ਜਨਮ ਲੈਂਦੀ ਹੈ, ਉਹਨਾਂ ਨੇ ਕਿਵੇਂ ਜਿਹੜਾ ਆਪਣਾ ਰਾਹ ਬਣਾਇਆ ਪਾਵਰ ਤੱਕ ਪਹੁੰਚਣ ਲਈ, ਕਿਵੇਂ ਨਫ਼ਰਤ ਨੂੰ ਵੇਚਿਆ ਫੈਲਾਇਆ। ਔਰ ਅੱਜ ਭਾਰਤ ਦੀ ਪਾਰਲੀਮੈਂਟ ਜਿਹੜੀ ਹੈ ਉਹ ਕਿਵੇਂ ਉਹਨਾਂ ਗੁੰਡਿਆਂ 40% ਤੋਂ ਜ਼ਿਆਦਾ ਕ੍ਰਿਮੀਨਲਸ ਬੈਠੇ ਹੋਏ ਨੇ ਪਾਰਲੀਮੈਂਟਸ ਦੇ ਵਿੱਚ, ਜਿਨ੍ਹਾਂ ਦੇ ਮਰਡਰਰ ਨੇ, ਜਿਨ੍ਹਾਂ 'ਚ ਰੇਪਿਸਟ ਨੇ, ਹੋਰ ਜਿਹੜੇ ਸਾਰੀ ਵਾਇਓਲੇਸ਼ਨਸ ਹੈ ਕਾਨੂੰਨਾਂ ਦੀ, ਔਰ ਅਸੈਂਬਲੀਆਂ 'ਚ ਉਸ ਤੋਂ ਵੀ ਬਦਤਰ ਹਾਲ ਹੈ। ਔਰ ਜਦੋਂ ਇਹ ਗੱਲ 2010 ਦੇ ਵਿੱਚ ਇੱਕ ਸਬਜ਼ੀ ਫਰੋਸ਼ ਨੇ ਆਪਣੇ ਆਪ ਨੂੰ ਜਿਹੜਾ ਸਾੜ ਲਿਆ ਅੱਗ ਲਾ ਕੇ, ਔਰ ਉੱਥੋਂ ਇਹ ਇੱਕ ਮੂਵਮੈਂਟ ਸ਼ੁਰੂ ਹੋਈ ਜਮਹੂਰੀਅਤ ਜਿਹਨੂੰ ਅਰਬ ਸਪਰਿੰਗ ਕਿਹਾ ਗਿਆ। ਜੇ ਅਸੀਂ ਈਵਨ ਯੂਰਪ ਦੇ ਹਵਾਲੇ ਨਾਲ ਜਾਂ ਅਲਜੀਰੀਆ ਦੇ ਹਵਾਲੇ ਨਾਲ ਦੇਖੀਏ, ਜੇ ਉੱਥੇ ਵੋਟਾਂ ਰਾਹੀਂ ਹਕੂਮਤ ਬਣਦੀ ਹੈ ਤੇ ਉਹਨੂੰ ਵੈਸਟ ਇਸ ਲਈ ਕਿ ਵੀ ਇਹ ਤਾਂ ਇਸਲਾਮ ਵਾਲੇ ਆ ਗਏ। ਉਹਨਾਂ ਦੇ ਵਿੱਚ ਅੱਜ ਤੱਕ ਵੀ ਜੋ ਅਲਜੀਰੀਆ ਦਾ ਹਾਲ, ਇਜਿਪਟ ਦੇ ਵਿੱਚ ਅਸੀਂ ਦੇਖਿਆ ਕਿ ਜੇ ਉੱਥੇ ਅਰਬ ਸਪਰਿੰਗ ਤੋਂ ਬਾਅਦ ਚੋਣਾਂ ਹੋਈਆਂ, ਬਣ ਵੀ ਗਏ ਔਰ ਇਹਨਾਂ ਨੂੰ ਲੱਗਾ ਵੀ ਅਸੀਂ ਤਾਂ ਹੁਸਨੇ ਮੁਬਾਰਕ ਨੂੰ ਉੱਥੇ ਰੱਖ ਕੇ 40 ਸਾਲ ਜਿਹਨੂੰ ਜਿਹੜਾ ਅਸੀਂ ਕਿਵੇਂ ਵਰਤਿਆ, ਤੇ ਇਹਨਾਂ ਨੇ ਉੱਥੇ ਫੌਜ ਤੋਂ ਕੂਹ ਕਰਾ ਕੇ ਵਾਪਸ ਡਿਕਟੇਟਰਸ਼ਿਪ ਲੈ ਆਂਦੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ, ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਜਮਹੂਰੀਅਤ ਇੱਕ ਮਜ਼ਾਕ ਤੋਂ ਵੱਧ ਕੇ ਹੋਰ ਕੁਝ ਨਹੀਂ ਹੈ। ਤ੍ਰਿਣਮੂਲ ਕਾਂਗਰਸ ਦੇ ਇੱਕ MP ਦਾ ਕਹਿਣਾ ਹੈ ਕਿ ਚਾਟ ਪਾਪੜੀ ਬਣਾਉਣ ਵਿੱਚ ਜਿੰਨਾ ਵਕਤ ਲੱਗਦਾ ਹੈ ਉਨੀ ਦੇਰ ਵਿੱਚ ਭਾਰਤੀ ਪਾਰਲੀਮੈਂਟ ਧੜਾ ਧੜ ਬਿੱਲ ਪਾਸ ਕਰ ਰਹੀ ਹੈ। BJP ਦੇ ਇਤਰਾਜ਼ ਜਤਾਉਣ ਤੇ ਇਸ MP ਨੇ ਅੱਗੋਂ ਕਿਹਾ ਕਿ ਮੈਂ ਭਾਰਤੀ ਪਾਰਲੀਮੈਂਟ ਨੂੰ ਚਾਟ ਪਾਪੜੀ ਦੀ ਥਾਂ ਢੋਕਲਾ ਕਹਿ ਦਿੰਦਾ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਵੈਸੇ ਤਾਂ ਇਨਸਾਨੀ ਸਮਾਜ ਜੇ ਲਗਭਗ 8000 ਜਾਂ ਵੱਧ ਤੋਂ ਵੱਧ 10000 ਸਾਲ ਤੱਕ ਦੀ ਇਨਸਾਨੀ ਤਾਰੀਖ ਦੇਖੀਏ ਤੇ ਫਿਰ ਜਦੋਂ ਐਗਰੀਕਲਚਰ ਦੀ ਸ਼ੁਰੂਆਤ ਹੁੰਦੀ ਹੈ, ਕਬੀਲਿਆਂ ਦੇ ਸੈਟਲ ਹੋਣ ਦੀ ਗੱਲ ਹੁੰਦੀ ਹੈ, ਜੰਗਲੀ ਜ਼ਿੰਦਗੀ ਚੋਂ ਨਿਕਲ ਕੇ ਇਨਸਾਨ ਦਰਿਆਵਾਂ ਦੇ ਕੰਢੇ ਔਰ ਦੂਸਰੇ ਜਿਹੜਾ ਨਵੀਂ ਤਹਿਜ਼ੀਬ ਜਾਂ ਨਵੀਂ ਸਿਵਲਾਈਜੇਸ਼ਨ ਦਾ ਮੁੱਢ ਬਣਦਾ ਹੈ, ਤੇ ਉਸ ਸਾਰੇ ਦੇ ਵਿੱਚ ਉਸ ਸੁਸਾਇਟੀ ਨੂੰ ਗਵਰਨ ਕਰਨ ਦੇ ਲਈ, ਉਹਨਾਂ ਦਾ ਇੱਕ ਸਿਸਟਮ ਬਿਲਟ ਕਰਨ ਦੇ ਲਈ ਅੱਡ-ਅੱਡ ਥਾਵਾਂ 'ਤੇ ਜਿਹੜੇ ਸਿਸਟਮ ਇਵੋਲਵ ਹੁੰਦੇ ਨੇ ਉਹਨਾਂ ਨੂੰ ਅਸੀਂ ਕਬੀਲਿਆਂ ਦਾ ਕਾਨੂੰਨ ਕਹਿੰਦੇ ਹਾਂ ਕਿ ਕਬੀਲਿਆਂ ਦੇ ਆਪਣੇ ਅਸੂਲ ਆਦਰਸ਼, ਔਰ ਉਹਨਾਂ 'ਚ ਵੀ ਉਸ ਕਿਸਮ ਦੀਆਂ ਹੀ ਜਿਹੜੀਆਂ ਨੇ ਉਹ ਸਜ਼ਾਵਾਂ ਵੀ ਔਰ ਉਸ ਕਿਸਮ ਦੇ ਰਿਵਾਰਡ ਵੀ, ਔਰ ਕਬੀਲੇ ਦਾ ਹੈੱਡ ਕਿਵੇਂ ਚੁਣਿਆ ਜਾਣਾ ਹੈ ਉਹਦੇ ਲਈ ਵੀ ਹਰ ਪੈਟਰਨ। ਔਰ ਇਹੀ ਕਾਰਨ ਸੀ ਕਿ ਬਹੁਤ ਵਾਰ ਉਹ ਕਬੀਲਿਆਂ ਦੇ ਰਾਹੀਂ ਜਿਹੜਾ ਉਹਨਾਂ ਦੀ ਯਕਜਹਿਤੀ ਸੀ, ਸੋਲੀਡੈਰਿਟੀ ਵੀ ਔਰ ਜਸਟਿਸ ਵੀ ਔਰ ਉਹਨਾਂ ਦਾ ਹਿਊਮੈਨਿਟੇਰੀਅਨਿਜ਼ਮ ਵੀ ਜੇ ਕਹਿਣਾ ਹੋਏ, ਤੇ ਫਿਰ ਤੁਸੀਂ ਜੇ ਅਮਰੀਕਾ ਦੇ ਵਿੱਚ ਇਹਨਾਂ ਦੇ ਨੇਟਿਵ ਅਮਰੀਕਨਸ ਦੇ ਜਿਹੜੇ ਅੱਡ-ਅੱਡ ਕਬੀਲੇ ਸੀ, ਇਹ ਨਹੀਂ ਹੈ ਵੀ ਕਬੀਲੇ ਆਪਸ ਨਹੀਂ ਸੀ ਲੜਦੇ ਜਾਂ ਕੋਈ ਕਬੀਲੇ ਦੇ ਥੱਲੇ ਸੀ, ਕੁਝ ਵੱਡੇ ਕਬੀਲੇ ਸੀ, ਕੁਝ ਛੋਟੇ ਸੀ, ਉਹ ਵੀ ਦੂਸਰਿਆਂ ਦੇ ਉੱਤੇ ਆਪਣਾ ਜਿਹੜਾ ਕਈ ਵਾਰ ਹੱਕ ਜਮਾਉਣਾ ਚਾਹੁੰਦੇ ਸੀ, ਉਹ ਵਾਰ ਸੀ। ਲੇਕਿਨ ਇਹਦੇ ਬਾਵਜੂਦ ਜਿਹੜੇ ਉਹਨਾਂ ਦੇ ਅਸੂਲ ਜੋ ਉਹਨਾਂ ਨੇ ਬਣਾਏ ਹੋਏ ਸੀ ਉਹ ਲੋਕਲ ਉਹਨਾਂ ਦੇ ਐਨਵਾਇਰਨਮੈਂਟ ਨੂੰ ਸੂਟ ਕਰਦੇ ਸੀ। ਔਰ ਇਸ ਗੱਲ ਨੂੰ ਈਵਨ ਅਮਰੀਕਨ ਜਿਨ੍ਹਾਂ ਨੇ ਬਾਅਦ ਦੇ ਵਿੱਚ ਪਹਿਲੀ ਸਟੇਜ 'ਤੇ ਤਾਂ ਉਹਨਾਂ ਨੇ ਕਿਵੇਂ ਕਬੀਲਿਆਂ ਦਾ ਇੱਥੇ ਐਂਡ ਕੀਤਾ ਜਾਂ ਉਹਨਾਂ ਦੇ ਨਾਲ ਕਿਵੇਂ ਇਨਹਿਊਮਨ ਜਾਂ ਟਾਇਰੈਂਟਸ ਵਾਲਾ ਰੋਲ, ਉਹ ਕਹਾਣੀ ਨੇਟਿਵ ਅਮਰੀਕਨਸ ਦੀ ਹੋਏ। ਕੈਨੇਡਾ ਦੇ ਵਿੱਚ ਹੁਣ ਅਸੀਂ ਦੇਖਦੇ ਹਾਂ ਕਿੰਨੀਆਂ ਗ੍ਰੇਵਸ, ਕਿੰਨਾ ਉਹਨਾਂ ਦੇ ਨਾਲ ਕੀ ਸਲੂਕ ਕੈਥੋਲਿਕ ਚਰਚ ਦੇ ਸਕੂਲਾਂ 'ਚ ਹੋਇਆ। ਆਸਟ੍ਰੇਲੀਆ ਦੇ ਹਵਾਲੇ ਨਾਲ ਐਬੋਰੀਜਨਸ ਦੀ ਗੱਲ ਹੁੰਦੀ ਹੈ, ਨਿਊਜ਼ੀਲੈਂਡ ਦੇ ਹਵਾਲੇ ਨਾਲ ਮੌਰੀਜ਼ ਦੀ ਗੱਲ ਹੁੰਦੀ ਹੈ।
ਔਰ ਹਰ ਥਾਂ ਇਹੀ ਹਾਲ ਭਾਰਤ ਦੇ ਹਵਾਲੇ ਨਾਲ ਤਾਂ ਅੱਜ ਵੀ ਜਾ ਕੇ ਜੋ ਉੱਥੇ ਟਰਾਈਬਲਸ ਜਿਨ੍ਹਾਂ ਨੂੰ ਆਦੀਵਾਸੀ ਕਹਿ ਕੇ ਜਾਂ ਸ਼ਡਿਊਲਡ ਟਰਾਈਬ ਕਨਸਟੀਟਿਊਸ਼ਨਲੀ ਕਿਹਾ ਗਿਆ, ਅੱਜ ਵੀ ਜੋ ਕੁਝ ਕੈਨੇਡਾ 'ਚ ਸਾਹਮਣੇ ਆ ਰਿਹਾ ਉਹ ਅੱਜ ਜਿਹੜਾ ਭਾਰਤ ਦੇ ਵਿੱਚ ਹਿੰਦੂ ਤਵੀ ਉਹੀ ਉਹਨਾਂ ਜਿਹੜੇ ਕਬੀਲੇ ਨੇ ਪੁਰਾਣੇ ਸ਼ਡਿਊਲਡ ਟਰਾਈਬਸ ਉਹਨਾਂ ਦੇ ਬੱਚਿਆਂ ਨਾਲ ਕਰ ਰਹੇ ਨੇ, ਉਹਨਾਂ ਨੂੰ ਘਰਾਂ 'ਚੋਂ ਲਿਜਾ ਕੇ ਔਰ ਉਹਨਾਂ ਨੂੰ ਜਿਹੜਾ ਉਹ ਆਪਣੇ ਸ਼ਿਸ਼ੂ ਭਾਰਤੀ ਔਰ ਇਸ ਕਿਸਮ ਦੇ ਉਹਨਾਂ ਨੇ ਸਕੂਲਾਂ ਦੇ ਨਾਂ ਥੱਲੇ ਕਿ ਇਹਨਾਂ ਨੂੰ ਅਸੀਂ ਸਿਵਲਾਈਜ਼ਡ ਬਣਾਉਣਾ। ਪਰ ਅੱਜ ਅਸੀਂ ਕਿਉਂਕਿ ਕੋਈ ਟਰਾਈਬਲਸ ਦੇ ਉੱਤੇ ਗੱਲ ਕਰਨ ਦਾ ਤਾਂ ਇਰਾਦਾ ਨਹੀਂ ਹੈ, ਪਰ ਮੈਂ ਗੱਲ ਕਰ ਰਿਹਾ ਵੀ ਇਵੋਲਵ ਹੁੰਦਿਆਂ ਅਸੀਂ ਜਦੋਂ ਸੁਕਰਾਤ, ਅਫਲਾਤੂਨ, ਪਲੇਟੋ, ਅਰਿਸਟੋਟਲ ਇਹਨਾਂ ਦੀ ਗੱਲ ਕਰਦੇ ਹਾਂ ਤੇ ਫਿਰ ਗ੍ਰੀਸ ਜਿਹਨੂੰ ਓਲਡੈਸਟ ਜਿਹੜਾ ਡੈਮੋਕ੍ਰੇਸੀ ਦੇ ਨਾਲ ਜਾਣਿਆ ਜਾਂਦਾ ਹੈ, ਫਿਰ ਅਸੀਂ ਈਵਨ ਸਾਡੇ ਸਬ ਕੰਟੀਨੈਂਟ ਦੇ ਵਿੱਚ ਵੀ ਪੰਚਾਇਤੀ ਸਿਸਟਮ ਉਸ ਦੀ ਗੱਲ ਕਰਦੇ। ਲੇਕਿਨ ਜੇ ਕੁੱਲ ਮਿਲਾ ਕੇ ਦੇਖੀਏ ਕਿ ਮੌਜੂਦਾ ਫਾਰਮ ਜਿਹਨੂੰ ਅੱਜ ਦੁਨੀਆ ਦੇ ਵਿੱਚ ਡੈਮੋਕ੍ਰੇਸੀ ਜਾਂ ਜਮਹੂਰੀਅਤ ਜਾਂ ਭਾਰਤੀ ਜ਼ਬਾਨ ਵਾਲਿਆਂ ਨੇ ਲੋਕਤੰਤਰ ਦਾ ਨਾਂ ਦਿੱਤਾ ਹੋਇਆ, ਕਿੰਨਾ ਵੱਡਾ ਮਜ਼ਾਕ ਹੈ ਔਰ ਕਿਵੇਂ ਇਸ ਲੋਕਤੰਤਰ ਹਾਲਾਂ ਉਸ ਦੇ ਕਨਸਟੀਟਿਊਸ਼ਨ ਲਿਖੇ ਹੋਏ ਨੇ ਮੁਲਕਾਂ ਨੇ, ਉਹਨਾਂ ਦੇ ਵਿੱਚ ਇਹ ਕਹਿ ਕੇ ਜੀ ਚੈਕਸ ਐਂਡ ਬੈਲੈਂਸਿਸ ਨੇ, ਕਾਨੂੰਨ ਪਾਸ ਕਰਨ ਵਾਲੀ ਅਸੈਂਬਲੀ ਹੈ, ਲੈਜਿਸਲੇਚਰ ਹੈ, ਫਿਰ ਉਹਨੂੰ ਇੰਟਰਪ੍ਰੇਟ ਕਰਨ ਵਾਲੀ ਜੁਡੀਸ਼ਰੀ ਹੈ, ਫਿਰ ਮੀਡੀਆ ਦੇ ਹਵਾਲੇ ਨਾਲ ਆਉਂਦਾ ਹੈ ਕਿ ਜੀ ਉਹ ਇੱਕ ਫੋਰਥ ਪਿਲਰ ਹੈ। ਪਰ ਜੇ ਅਸੀਂ ਫੋਕਸ ਕਰਕੇ ਭਾਰਤੀ ਜਮਹੂਰੀਅਤ ਜਿਹਨੂੰ ਮੈਜੋਰਿਟੇਰੀਅਨਿਜ਼ਮ ਕਹਿਣਾ ਜਾਂ ਗੁੰਡਾਗਰੇਸੀ ਕਹਿਣਾ ਜ਼ਿਆਦਾ ਐਪਰੋਪਰੀਏਟ ਹੈ, ਔਰ ਇਸ ਸਾਰੇ ਦੇ ਵਿੱਚ ਕਿਵੇਂ ਵਿਉਂਤਬੱਧ ਤਰੀਕੇ ਦੇ ਨਾਲ ਇੱਕ ਗੁੰਡਿਆਂ ਦੇ ਸੈੱਟ ਨੇ RSS ਦੇ ਨਾਂ ਥੱਲੇ ਜਿਹੜੀ 100 ਸਾਲ ਪਹਿਲਾਂ ਇੱਕ ਨਫ਼ਰਤ ਨਾਲ ਭਰੀ ਹੋਈ ਤਨਜ਼ੀਮ ਜਿਹੜੀ ਹੈ ਉਹ ਜਨਮ ਲੈਂਦੀ ਹੈ, ਉਹਨਾਂ ਨੇ ਕਿਵੇਂ ਜਿਹੜਾ ਆਪਣਾ ਰਾਹ ਬਣਾਇਆ ਪਾਵਰ ਤੱਕ ਪਹੁੰਚਣ ਲਈ, ਕਿਵੇਂ ਨਫ਼ਰਤ ਨੂੰ ਵੇਚਿਆ, ਫੈਲਾਇਆ, ਔਰ ਅੱਜ ਭਾਰਤ ਦੀ ਪਾਰਲੀਮੈਂਟ ਜਿਹੜੀ ਹੈ ਉਹ ਕਿਵੇਂ ਉਹਨਾਂ ਗੁੰਡਿਆਂ ਦਾ ਔਰ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਕੁਝ NGOs ਜਾਂ ਇਨਵੈਸਟੀਗੇਟਿਵ ਰਿਪੋਰਟਿੰਗ ਕਰਨ ਵਾਲੀਆਂ ਉਹਨਾਂ ਦੀਆਂ ਇੰਸਟੀਟਿਊਸ਼ਨਸ ਨੇ, ਉਹਨਾਂ ਦਾ ਕਹਿਣਾ ਕਿੰਨੇ %, 40% ਤੋਂ ਜ਼ਿਆਦਾ ਕ੍ਰਿਮੀਨਲਸ ਬੈਠੇ ਹੋਏ ਨੇ ਪਾਰਲੀਮੈਂਟਸ ਦੇ ਵਿੱਚ, ਜਿਨ੍ਹਾਂ ਦੇ ਮਰਡਰਰ ਨੇ, ਜਿਨ੍ਹਾਂ 'ਚ ਰੇਪਿਸਟ ਨੇ, ਹੋਰ ਜਿਹੜੇ ਸਾਰੀ ਵਾਇਓਲੇਸ਼ਨਸ ਹੈ ਕਾਨੂੰਨਾਂ ਦੀ, ਔਰ ਅਸੈਂਬਲੀਆਂ 'ਚ ਉਸ ਤੋਂ ਵੀ ਬਦਤਰ ਹਾਲ ਹੈ। ਯੂਪੀ ਦੇ ਵਿੱਚ ਆਦਿੱਤਿਆਨਾਥ ਯੋਗੀ ਵਰਗਾ ਗੁੰਡਾ ਜਿਹਦੇ ਖਿਲਾਫ ਇੰਨੇ ਕੇਸ ਸੀ, ਜਦੋਂ ਚੀਫ ਮਿਨਿਸਟਰ ਬਣਦਾ ਪਹਿਲਾ ਕੰਮ ਉਹਨੇ ਆਪਣੇ ਖਿਲਾਫ ਕੇਸ ਸਾਰੇ ਆਪ ਹੀ ਵਾਪਸ ਲਏ। ਹੁਣ ਕਹਿਣ ਨੂੰ ਤੁਸੀਂ ਕਹੋ ਜੀ ਦੇਖੋ ਭਾਰਤ ਦੇ ਵਿੱਚ ਅਪਰ ਹਾਊਸ ਹੈ, ਲੋਅਰ ਹਾਊਸ ਹੈ, ਦੇਖੋ ਪਾਰਲੀਮੈਂਟ 500+ ਮੈਂਬਰ ਪਾਰਲੀਮੈਂਟ ਚੁਣ ਕੇ ਆਉਂਦੇ ਨੇ, ਹਰ ਇੱਕ ਦੇ ਕੋਲ ਵੋਟ ਦਾ ਹੱਕ ਹੈ, ਔਰ ਇਸ ਸਾਰੇ ਦਾ ਮਤਲਬ ਜਿਹੜਾ ਹੈ ਜੀ ਭਾਰਤ ਇੱਕ ਜਮਹੂਰੀਅਤ ਹੈ। ਹੁਣ ਅਸੀਂ ਇਹ ਦੇਖਦੇ ਹਾਂ ਕਿ ਵੀ ਜੇ ਅਸੀਂ 2010 ਦੀ ਗੱਲ ਕਰੀਏ, ਮੈਂ ਜਿਹੜਾ ਉਸ ਦੇ ਉੱਤੇ ਇੱਕ ਮੇਰਾ ਧਿਆਨ ਗਿਆ ਜਦੋਂ ਅਰਬ ਸਪਰਿੰਗ ਦੀ ਗੱਲ ਹੋਈ, ਅਰਬ ਸਪਰਿੰਗ ਦੀ ਗੱਲ ਸ਼ੁਰੂ ਹੋਈ ਕਿ ਟਿਊਨੀਸੀਆ ਦੇ ਵਿੱਚ ਇੱਕ ਗਰੀਬ ਸਬਜ਼ੀ ਵੇਚਣ ਵਾਲਾ ਜਾਂ ਫਰੂਟ ਵੇਚਣ ਵਾਲਾ ਜਿਹੜਾ ਬੇਰੁਜ਼ਗਾਰ ਔਰ ਜਿਸ ਨੇ ਜਿਹੜਾ ਉਸ ਦੇ ਨਾਲ ਧੱਕਾ ਹੋਇਆ, ਬੈਂਕ ਨੇ ਕੀਤਾ, ਕਿਸੇ ਉਹਨੇ ਆਪਣੇ ਆਪ ਨੂੰ ਅੱਗ ਲਾ ਕੇ ਸਾੜ ਲਿਆ, ਕਿਉਂਕਿ ਟਿਊਨੀਸੀਆ ਦੇ ਵਿੱਚ ਭਾਵੇਂ ਟਿਊਨੀਸੀਆ ਮੁਸਲਿਮ ਕੰਟਰੀ ਹੈ, ਆਲਮੋਸਟ 98% ਦੀ ਪਾਪੂਲੇਸ਼ਨ ਮੁਸਲਮਾਨਾਂ ਦੀ ਹੈ, ਪਰ ਇਸ ਗੱਲ ਦਾ ਧਿਆਨ ਰਹੇ ਕਿ ਉਹ ਲੇਟੈਸਟ ਜਿਹੜੀ ਉਹਨਾਂ ਦੀ ਰਿਪੋਰਟਿੰਗ ਸੀ ਉਹਦੇ 'ਚ 30% ਦੀ ਐਸੇ ਟਿਊਨੀਸੀਅਨਸ ਨੇ ਜਿਨ੍ਹਾਂ ਨੇ ਕਿਹਾ ਵੀ ਅਸੀਂ ਕਿਸੇ ਮਜ਼ਹਬ ਨੂੰ ਨਹੀਂ ਮੰਨਦੇ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਜੇ ਅਫਰੀਕਾ ਕੰਟੀਨੈਂਟ ਦੇ ਹਵਾਲੇ ਨਾਲ ਦੇਖਿਆ ਜਾਏ, ਟਿਊਨੀਸੀਆ ਜਿਹੜੀ ਫ੍ਰੈਂਚ ਕਾਲੋਨੀ ਰਹੀ ਹੈ, ਉਹਨਾਂ ਦਾ ਉਹ ਯੂਰਪ ਦਾ ਵੀ ਕਾਫੀ ਪ੍ਰਭਾਵ ਹੈ, ਲਿਟਰੇਸੀ ਰੇਟ ਕਾਫੀ ਹੈ, ਪਰ ਕੈਪੀਟਾ ਇਨਕਮ ਕਾਫੀ ਹੈ, ਪਰ ਇਹਦੇ ਬਾਵਜੂਦ ਉੱਥੇ ਇੱਕ ਡਿਕਟੇਟਰਸ਼ਿਪ ਵਰਗਾ ਸਿਸਟਮ ਸੀ। ਔਰ ਜਦੋਂ ਇਹ ਗੱਲ 2010 ਦੇ ਵਿੱਚ ਇੱਕ ਸਬਜ਼ੀ ਫਰੋਸ਼ ਨੇ ਆਪਣੇ ਆਪ ਨੂੰ ਜਿਹੜਾ ਸਾੜ ਲਿਆ ਅੱਗ ਲਾ ਕੇ, ਔਰ ਉੱਥੋਂ ਇਹ ਇੱਕ ਮੂਵਮੈਂਟ ਸ਼ੁਰੂ ਹੋਈ ਜਮਹੂਰੀਅਤ ਜਿਹਨੂੰ ਅਰਬ ਸਪਰਿੰਗ ਕਿਹਾ ਗਿਆ, ਔਰ ਉਹਦਾ ਫਿਰ ਇੱਕ ਥਾਂ ਤੇ ਉਹ ਨਹੀਂ ਰੁਕੀ। ਟਿਊਨੀਸੀਆ ਦੀ ਇਸ ਘਟਨਾ ਨੇ ਅਲਟੀਮੇਟਲੀ ਉਹ ਇਜਿਪਟ ਹੋਏ, ਉਹ ਲੀਬੀਆ ਹੋਏ, ਉਹ ਸੀਰੀਆ ਹੋਏ, ਉਹਨਾਂ ਸਾਰਿਆਂ ਦੇ ਵਿੱਚ ਪਹੁੰਚੀ, ਔਰ ਨਤੀਜਾ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਜੇ ਅਸੀਂ ਈਵਨ ਯੂਰਪ ਦੇ ਹਵਾਲੇ ਨਾਲ ਜਾਂ ਅਲਜੀਰੀਆ ਦੇ ਹਵਾਲੇ ਨਾਲ ਦੇਖੀਏ, ਜੇ ਉੱਥੇ ਵੋਟਾਂ ਰਾਹੀਂ ਹਕੂਮਤ ਬਣਦੀ ਹੈ ਤੇ ਉਹਨੂੰ ਵੈਸਟ ਇਸ ਲਈ ਕਿ ਵੀ ਇਹ ਤਾਂ ਇਸਲਾਮ ਵਾਲੇ ਆ ਗਏ,
ਉਹਨਾਂ ਦੇ ਵਿੱਚ ਅੱਜ ਤੱਕ ਵੀ ਜੋ ਅਲਜੀਰੀਆ ਦਾ ਹਾਲ, ਇਜਿਪਟ ਦੇ ਵਿੱਚ ਅਸੀਂ ਦੇਖਿਆ ਕਿ ਜੇ ਉੱਥੇ ਅਰਬ ਸਪਰਿੰਗ ਤੋਂ ਬਾਅਦ ਚੋਣਾਂ ਹੋਈਆਂ, ਬਣ ਵੀ ਗਏ ਔਰ ਇਹਨਾਂ ਨੂੰ ਲੱਗਾ ਵੀ ਅਸੀਂ ਤਾਂ ਹੁਸਨੇ ਮੁਬਾਰਕ ਨੂੰ ਉੱਥੇ ਰੱਖ ਕੇ 40 ਸਾਲ ਜਿਹਨੂੰ ਜਿਹੜਾ ਅਸੀਂ ਕਿਵੇਂ ਵਰਤਿਆ, ਤੇ ਇਹਨਾਂ ਨੇ ਉੱਥੇ ਫੌਜ ਤੋਂ ਕੂਹ ਕਰਾ ਕੇ ਵਾਪਸ ਡਿਕਟੇਟਰਸ਼ਿਪ ਲੈ ਆਂਦੀ। ਔਰ ਲੀਬੀਆ ਦੇ ਵਿੱਚ ਵੀ ਅਸੀਂ ਅਰਬ ਸਪਰਿੰਗ ਦੇ ਹਵਾਲੇ ਨਾਲ ਜਾਂ ਦੂਸਰਾ ਜੇ ਦੇਖੀਏ ਤੇ ਅਲਟੀਮੇਟਲੀ ਗਦਾਫੀ ਦਾ ਕੀ ਹਾਲ ਕੀਤਾ, ਔਰ ਹੁਣ ਉਹਦਾ ਇੱਕ ਬਚਿਆ ਮੁੰਡਾ ਹੈਗਾ, ਉਹ ਪਤਾ ਨਹੀਂ ਕਿੱਥੇ ਲੁਕਿਆ, ਉਹਨੇ ਕਲੇਮ ਕੀਤਾ ਮੈਂ ਜਾਣਾ ਚਾਹੁੰਦਾ ਲੀਬੀਆ। ਸੋ ਕੁੱਲ ਮਿਲਾ ਕੇ ਜੇ ਇਹ ਕਹਿਣਾ ਹੋਏ ਕਿ ਡੈਮੋਕ੍ਰੇਸੀ ਤੇ ਡਿਕਟੇਟਰਸ਼ਿਪ 'ਚ ਕੀ ਫਰਕ ਹੈ ਅਮਰੀਕਾ ਜਾਂ ਵੈਸਟਰਨ ਦੀਆਂ ਅੱਖਾਂ ਤੋਂ, ਇਹਨਾਂ ਦੇ ਲਈ ਜੇ ਡੈਮੋਕ੍ਰੇਸੀ ਦੇ ਰਾਹੀਂ, ਜਿਵੇਂ ਅਸੀਂ ਅਲਜੀਰੀਆ ਦੀ ਗੱਲ ਕੀਤੀ ਜਾਂ ਇਜਿਪਟ ਦੀ ਗੱਲ ਕੀਤੀ, ਇਹਨਾਂ ਨੂੰ ਸੂਟ ਨਹੀਂ ਕਰਦਾ ਤੇ ਉਹ ਡੈਮੋਕ੍ਰੇਸੀਜ਼ ਨੂੰ ਡਿਸਟਰੋਏ ਕਰ, ਕਿਉਂਕਿ ਡਿਕਟੇਟਰਸ਼ਿਪ ਜਾਂ ਇਹ ਸਾਰਾ ਅਰਬ ਸ਼ੇਖੜਮ ਇਹਨਾਂ ਨੂੰ ਸੂਟ ਕਰਦਾ। ਤੁਸੀਂ ਇੱਕ ਬੰਦੇ ਨੂੰ ਕੰਟਰੋਲ ਕਰਨਾ ਹੈ, ਉਹਨਾਂ ਨੂੰ ਤੁਸੀਂ ਚਲਾਈ ਜਾਓ। ਹੁਣ ਭਾਰਤ ਦੇ ਵਿੱਚ ਕਿਸ ਲੈਵਲ ਦੇ ਉੱਤੇ, ਔਰ ਟਿਊਨੀਸ਼ੀਆ ਦੀ ਗੱਲ ਕਰਦੇ ਹਾਂ, ਅਸੀਂ ਦੱਸ ਦਈਏ ਵੀ ਅੱਜ ਕੱਲ੍ਹ ਟਿਊਨੀਸ਼ੀਆ ਦੇ ਵਿੱਚ ਕਾਫੀ ਟਰਬਲ ਹੈ, ਔਰ ਉੱਥੇ ਜਿਹੜਾ ਪ੍ਰੈਜ਼ੀਡੈਂਟ ਸੀ ਉਹਨੇ ਡੈਮੋਕ੍ਰੈਟਿਕਲੀ, ਕਿਉਂਕਿ ਬਾਕੀਆਂ ਦੇ ਵਿੱਚ ਤਾਂ ਸਸਟੇਨ ਕਰ ਹੀ ਨਹੀਂ ਸਕੇ ਅਰਬ ਸਪਰਿੰਗ, ਜਿਵੇਂ ਕਿ ਇਜਿਪਟ ਵੀ, ਲੀਬੀਆ, ਸੀਰੀਆ, ਔਰ ਉਹ ਤਾਂ ਉਹਦੇ 'ਚ ਚਲੇ ਗਏ, ਸਿਵਲ ਵਾਰ 'ਚ ਅੱਜ ਵੀ ਚੱਲ ਰਿਹਾ ਉੱਥੇ ਕਿਸ ਕਿਸਮ ਦਾ, ਲੇਕਿਨ ਟਿਊਨੀਸ਼ੀਆ ਕਾਇਮ ਰਿਹਾ ਉੱਥੇ ਡੈਮੋਕ੍ਰੇਸੀ। ਲੇਕਿਨ ਹੁਣ ਕੋਵਿਡ-19 ਦੇ ਚਲਦੇ ਆ ਬੜੀ ਬੁਰੀ ਤਰ੍ਹਾਂ ਜਿਹੜਾ ਉਹ ਫੇਲ ਹੋਈ ਹਕੂਮਤ। IMF ਤੋਂ ਉਹਨਾਂ ਨੇ ਕਿੰਨੇ ਬਿਲੀਅਨ ਡਾਲਰ ਦਾ ਲੋਨ ਲਿਆ, ਨਤੀਜੇ ਦੇ ਤੌਰ ਤੇ IMF ਦੀਆਂ ਸ਼ਰਤਾਂ, ਜਿਵੇਂ ਪਾਕਿਸਤਾਨ 'ਚ ਵੀ ਐਕਸਟਰਾ ਟੈਕਸ ਲਾਣਾ, ਦੂਸਰਾ ਉਹਦਾ ਨਤੀਜਾ ਲੋਕ ਜਿਹੜੇ ਨੇ ਉਹ ਅਨਰੈਸਟ, ਕਿਉਂਕਿ ਡੈਮੋਕ੍ਰੇਸੀ ਥੱਲੇ ਤੁਹਾਨੂੰ ਪ੍ਰੋਟੈਸਟ ਕਰਨ ਦਾ ਹੱਕ ਮਿਲਦਾ। ਔਰ ਉਹਨੇ ਪ੍ਰੈਜ਼ੀਡੈਂਟ ਨੇ ਇਹ ਕਿਹਾ ਕਿ ਜੀ ਨਹੀਂ, ਉਹਨੇ ਸਪੀਕਰ ਨੂੰ ਵੀ ਚੁੱਕ ਕੇ ਅੰਦਰ, ਪ੍ਰਾਈਮ ਮਿਨਿਸਟਰ ਨੂੰ ਵੀ, ਸਾਰਾ ਕਨਸਟੀਟਿਊਸ਼ਨ ਸਸਪੈਂਡ ਕਰਕੇ ਕਿ ਜੀ ਫਲਾਂ ਅਸੀਂ ਕਲੌਜ਼ ਇਸਤੇਮਾਲ ਕਰਕੇ ਜਿਹੜਾ ਉਹ ਪਾਵਰਸ ਲੈ ਰਹੇ ਹਾਂ। ਟਿਊਨੀਸ਼ੀਆ ਬੈਕ ਟੂ ਡਿਕਟੇਟਰਸ਼ਿਪ ਚਲਾ ਗਿਆ। ਹੁਣ ਕਹਿਣ ਦਾ ਮਤਲਬ ਇਹ ਹੈ ਵੀ ਆਮ ਲੋਕਾਂ ਦੇ ਐਂਗਲ ਤੋਂ ਉਹਨਾਂ ਦੀ ਇਕਨੋਮਿਕਲ ਨੀਡ ਹੋਏ, ਉਹਨਾਂ ਦੀਆਂ ਸਿਵਲ ਲਿਬਰਟੀਜ਼ ਹੋਣ, ਉਹ ਭਾਵੇਂ ਜਮਹੂਰੀਅਤ ਹੈ ਤੇ ਭਾਵੇਂ ਡਿਕਟੇਟਰਸ਼ਿਪ ਹੈ ਤੇ ਭਾਵੇਂ ਅਰਿਸਟੋਕ੍ਰੇਸੀ ਹੈ ਤੇ ਭਾਵੇਂ ਮੋਨਾਰਕੀ ਹੈ, ਇਨ ਦਾ ਐਂਡ ਆਫ ਦਾ ਡੇ ਜਿਹੜੀ ਸ਼ਾਮਤ ਹੁੰਦੀ ਹੈ, ਉਹ ਜਿਵੇਂ ਉਹ ਪੰਜਾਬੀ 'ਚ ਹੈ ਕਿ ਵੀ ਉਹ ਛੁਰੀ ਖਰਬੂਜ਼ੇ ਤੇ ਚੱਲੇ, ਭਾਵੇਂ ਖਰਬੂਜ਼ਾ ਛੁਰੀ ਤੇ, ਸ਼ਾਮਤ ਤੇ ਬਦਕਿਸਮਤੀ ਖਰਬੂਜ਼ੇ ਦੀ ਹੈ ਕਿ ਵੀ ਉਹਨੇ ਜਾਣਾ। ਆਮ ਲੋਕ ਸਫਰਰ ਨੇ। ਹੁਣ ਇੰਡੀਆ 'ਚ ਕਹਿਣ ਨੂੰ ਆਪਣਾ ਸੌਦਾ ਵੇਚਦੇ ਨੇ, ਇੱਧਰ ਕਹਿਣਗੇ ਜੀ ਅਸੀਂ ਲਾਰਜੈਸਟ ਡੈਮੋਕ੍ਰੇਸੀ ਔਨ ਦਾ ਪਲੈਨਟ। ਬਿਲਕੁਲ। ਹੋ ਉੱਥੇ ਕੀ ਰਿਹਾ, ਪੈਗਾਸਸ ਦੇ ਕੇਸ ਨੇ ਐਕਸਪੋਜ਼ ਕੀਤਾ ਕਿ ਕਿਸ ਹੱਦ ਤੱਕ ਜਾ ਕੇ ਚੀਫ ਜਸਟਿਸ ਦੀ ਸਪਾਈਂਗ ਜਸੂਸੀ ਹੋ ਰਹੀ ਹੈ, ਫੌਜੀ ਚੀਫ ਦੀ ਹੋ ਰਹੀ ਹੈ, ਮੀਡੀਆ ਔਰ ਦੂਸਰਿਆਂ ਦੀ ਤਾਂ ਗੱਲ ਹੀ ਛੱਡ ਦਿਓ। ਹੁਣ ਜੇ ਆਪੋਜੀਸ਼ਨ ਜਿਹੜੀ ਇੱਕ ਸਿਸਟਮ ਹੈ, ਉਹਨਾਂ ਨੇ ਮੰਗ ਕੀਤੀ ਕਿ ਭਾਈ ਜਿਉਂ ਹੀ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ, ਪੈਗਾਸਸ ਦਾ ਕਿੱਸਾ ਸਾਹਮਣੇ ਆ ਗਿਆ। ਹੁਣ ਜਿਸ ਮੁਲਕ ਦੀ ਇਹ ਸਪਾਈਵੇਅਰ ਹੈ ਇਜ਼ਰਾਈਲ ਦੀ, ਉਹਨਾਂ ਨੇ ਤਾਂ ਇਨਵੈਸਟੀਗੇਸ਼ਨ ਦੇ ਲਈ ਕਮਿਸ਼ਨ ਬਿਠਾ ਦਿੱਤਾ ਹਾਲਾਂ ਨਿਕਲਣਾ ਨਿਕਲਣਾ ਭਾਵੇਂ ਕੁਝ ਨਹੀਂ ਹੈ, ਹੁੰਦਾ ਤਾਂ ਉਹੀ ਹੈ ਜਿੱਥੇ ਤੇ ਨਤਨਯਾਹੂ ਗਿਆ। ਉਹਨਾਂ ਨੇ ਉਸ ਸਪਾਈਵੇਅਰ ਨੂੰ ਯੂਜ਼ ਕਰਕੇ ਇਜ਼ਰਾਈਲ ਨੇ ਆਪਣੀ ਪੋਲੀਟੀਕਲ ਐਡਵਾਂਟੇਜ ਵੀ ਲਈ, ਆਪਣੇ ਟਾਰਗੇਟ ਮਿੱਥੇ ਵੀ ਕਿੱਥੇ ਉਹਨਾਂ ਨੇ ਵੜਨਾ। ਲੇਕਿਨ ਘੱਟੋ ਘੱਟ ਇੰਨਾ ਤਾਂ ਜ਼ਰੂਰ ਕੀਤਾ, ਪਰ ਮੋਦੀ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਤੱਕ ਨਹੀਂ ਰਹਿੰਗੀ। ਹਾਲਾਂ ਹੁਣ ਸੁਪਰੀਮ ਕੋਰਟ 'ਚ ਕੁਝ ਜਰਨਲਿਸਟ ਨੇ ਔਰ ਕੁਝ ਹੋਰ ਨੇ ਪੈਟੀਸ਼ਨ, ਕੁਝ ਨਹੀਂ ਨਿਕਲਣਾ। ਸੋ ਹੁਣ ਆਪੋਜੀਸ਼ਨ ਦੇ ਕੋਲ ਕੀ ਹੈ ਕਿ ਭਾਈ ਉਹ ਘੱਟੋ ਘੱਟ ਪਾਰਲੀਮੈਂਟ ਦੇ ਵਿੱਚ ਤਾਂ ਆਵਾਜ਼ ਉਹ ਚੁੱਕਦੇ ਨੇ। ਔਰ ਇਸ ਵੇਲੇ ਜਿਹੜਾ ਇਸ਼ੂ ਇਸ ਵੇਲੇ ਮੇਨਲੀ ਫਾਰਮਰਜ਼ ਇਸ਼ੂ ਅਸੀਂ ਦੇਖਿਆ ਕਿ ਭਾਈ ਕਿੰਨੇ ਮਹੀਨੇ ਤੋਂ ਬੈਠੇ ਨੇ, ਹਕੂਮਤ ਦੇ ਕੰਨਾਂ ਤੇ ਜੂੰ ਨਹੀਂ ਰੇਂਗਦੀ। 12 ਰਾਊਂਡ ਤੋਂ ਬਾਅਦ ਜਿਹੜਾ ਉੱਥੇ ਆ ਕੇ ਗੱਲ 26 ਜਨਵਰੀ ਤੋਂ ਬਾਅਦ ਗੱਲਬਾਤ ਲਈ ਵੀ ਨਹੀਂ ਸੱਦਿਆ। ਹੁਣ ਇਹ ਸਾਰੇ ਮੁੱਦੇ, ਹਾਲਾਂਕਿ ਕਿਸਾਨਾਂ ਨੇ ਆਪਣੇ ਤੌਰ ਤੇ ਕਿਹਾ ਜੀ ਅਸੀਂ ਜੰਤਰ ਮੰਤਰ ਤੇ ਜਿਹੜੀ ਹੈ ਉਹ ਕਿਸਾਨ ਪੈਰਲਲ ਪਾਰਲੀਮੈਂਟ ਸੰਸਦ ਲਾਵਾਂਗੇ, ਲਾ ਵੀ ਰਹੇ ਨੇ। 2-3 ਦਿਨ ਖਬਰਾਂ ਬਣੀਆਂ, ਹੁਣ ਉਹ ਲੱਗਦੀ ਹੋਣੀ ਹੈ ਖਬਰ ਵੀ ਨਹੀਂ ਹੈ ਉਹਨਾਂ ਦੀ। ਇਹਨਾਂ ਨੇ ਆਪੋਜੀਸ਼ਨ ਨੇ ਫੈਸਲਾ ਕੀਤਾ ਕਿ ਭਾਈ ਅਸੀਂ ਜਦੋਂ ਤੱਕ ਇਸ ਪੈਗਾਸਸ ਮੁੱਦੇ ਦੇ ਉੱਤੇ ਮੋਦੀ ਸਰਕਾਰ ਪ੍ਰੋਪਰ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਜਾਂ ਦੂਜੇ ਦੀ ਲਾਈਨ ਨਹੀਂ ਲੈਂਦੀ, ਇਹਨੂੰ ਡਿਸਕਸ਼ਨ ਲਈ ਨਹੀਂ ਰੱਖਦੀ, ਅਸੀਂ ਪਾਰਲੀਮੈਂਟ ਦੀ ਕਾਰਵਾਈ ਨਹੀਂ ਚੱਲਣ ਦਿਆਂਗੇ। ਹੁਣ ਜ਼ਾਹਰ ਹੈ ਕਿ ਵੀ ਉਹ ਬਾਹਰ ਹੋ ਗਏ ਔਰ ਨਤੀਜਾ
ਉਹਨਾਂ ਨੂੰ ਤਾਂ ਹੋਰ ਕੀ ਚਾਹੀਦਾ, ਉਹ ਅੰਨਾ ਕੀ ਭਾਲੇ ਦੋ ਅੱਖਾਂ। ਉਹਨਾਂ ਨੇ ਕੀ ਸ਼ੁਰੂ ਕੀਤਾ ਹੋਇਆ ਕਿ ਵੀ ਧੜਾ ਧੜ ਜਿਹੜੇ ਬਿੱਲ ਨੇ ਉਹ ਪਾਰਲੀਮੈਂਟ ਦੇ ਵਿੱਚ ਪਾਸ ਕਰੀ ਜਾ ਰਹੇ ਨੇ, ਔਰ ਇੰਨੇ ਉਹਨਾਂ ਦੇ ਵਿੱਚ ਜਿਹੜੇ ਇਹਨਾਂ ਨੂੰ ਲੱਗਦਾ ਸੀ ਕਿ ਵੀ ਜੇ ਪਾਰਲੀਮੈਂਟ ਦੀ ਡਿਸਕਸ਼ਨ ਹੋਈ ਤਾਂ ਕੁਛ ਨਾ ਕੁਛ ਹੋਰ ਵੀ ਇਹਨਾਂ ਦਾ ਐਕਸਪੋਜ਼ ਹੋਏਗਾ। ਔਰ ਪਿਛਲੇ ਦਿਨਾਂ 'ਚ ਜਿਹੜੇ ਲਗਭਗ 12 ਬਿੱਲ ਇਹਨਾਂ ਨੇ ਪਾਸ ਕੀਤੇ, ਕਿਉਂਕਿ ਰਾਹੁਲ ਗਾਂਧੀ ਲੀਡਰ ਆਫ ਆਪੋਜੀਸ਼ਨ ਹੈ, ਉਹ ਬਾਈਕਾਟ ਕਰਕੇ ਆਪਣੀ ਪੈਰਲਲ ਪਾਰਲੀਮੈਂਟ ਲਾ ਰਹੇ ਨੇ। ਹੁਣ 12 ਬਿੱਲ ਉਹਨਾਂ ਨੇ ਪਾਸ ਕੀਤੇ ਨੇ, ਜਿਨ੍ਹਾਂ 'ਚ ਇੱਕ ਬਿੱਲ ਐਵਰੇਜ 7 ਮਿੰਟ ਦੇ ਵਿੱਚ ਪਾਸ ਹੋ ਜਾਂਦਾ, ਕਿਉਂਕਿ ਕੋਈ ਡਿਸਕਸ਼ਨ ਨਹੀਂ, ਕੁਛ ਨਹੀਂ, ਹੱਥ ਖੜੇ ਕਰਾਓ ਬਿੱਲ ਔਰ ਧੜਾ ਧੜ ਲੱਗੇ ਹੋਏ ਨੇ। ਹੁਣ ਇਸ ਵਰਤਾਰੇ ਦੇ ਉੱਤੇ ਜਿਹੜਾ ਤ੍ਰਿਣਮੂਲ ਕਾਂਗਰਸ ਦਾ ਰਾਜ ਸਭਾ ਦਾ ਇੱਕ ਮੈਂਬਰ ਪਾਰਲੀਮੈਂਟ ਹੈ ਮਿਸਟਰ ਡੈਰਕ ਓ ਬ੍ਰਾਇਨ, ਜ਼ਾਹਰ ਹੈ ਜਿਹੜਾ ਉਹ ਕੈਥੋਲਿਕ ਕ੍ਰਿਸਚਨ ਹੋਏਗਾ ਬੰਗਾਲ ਦਾ। ਤ੍ਰਿਣਮੂਲ ਕਾਂਗਰਸ ਨੇ ਸਭ ਨੂੰ ਮੌਕੇ ਦਿੱਤੇ ਹੋਏ ਨੇ ਬੰਗਾਲ 'ਚ। ਉਹਨੇ ਕਿਹਾ ਕਿ ਜੀ ਇਹ ਤਾਂ ਜਿੰਨੀ ਤੇਜ਼ੀ ਨਾਲ ਭਾਰਤ ਦੀ ਪਾਰਲੀਮੈਂਟ ਬਿੱਲ ਪਾਸ ਕਰ ਰਹੀ ਹੈ, ਇੰਨੇ ਵਕਤ 'ਚ ਹੀ 7 ਮਿੰਟ ਦੇ ਵਿੱਚ ਬਿੱਲ, ਉਹਨੇ ਕਿਹਾ ਚਾਟ ਪਾਪੜੀ ਮਿਲ ਜਾਂਦੀ ਹੈ ਤਿਆਰ ਹੋ ਕੇ। ਹੁਣ ਇਹ ਉਹਨੇ ਤਾਂ ਜ਼ਾਹਰ ਹੈ, ਇਹ ਤੁਸੀਂ ਜਦੋਂ ਕਿਸੇ ਚੀਜ਼ ਨੂੰ ਰਿਡੀਕਿਊਲ ਕਰਦੇ ਹੋ, ਔਰ ਜ਼ਾਹਰ ਹੈ ਚਾਟ ਪਾਪੜੀ 'ਚ ਵੀ ਉਹ ਇੱਕ ਚਮਚੇ 'ਚ ਕੱਢਦਾ, ਦੂਜੇ 'ਚ ਚਟਨੀ ਮਿੱਠੀ ਖੱਟੀ ਕਈ ਕੁਛ ਪਾ। ਉਹਨੇ ਕਿਹਾ ਵੀ ਇਹ ਦੇਸ਼ ਦੀ ਪਾਰਲੀਮੈਂਟ ਲੋਕਾਂ ਦੀ ਕਿਸਮਤ ਘੜਨ ਵਾਲੀ ਜਿਹੜੀ ਥਾਂ ਹੈ, ਇਹ ਤਾਂ ਹੁਣ ਚਾਟ ਪਾਪੜੀ ਦੀ ਦੁਕਾਨ ਬਣ ਗਈ ਹੈ ਕਿ 7-7 ਮਿੰਟ ਦੇ ਵਿੱਚ ਜਿਹੜਾ ਉਹ ਬਿੱਲ ਪਾਸ ਹੋ ਰਹੇ ਨੇ। ਹੁਣ ਬਜਾਏ ਇਸ ਦੇ ਕਿ ਇਸ਼ੂ ਤਾਂ ਇਹੀ ਹੈ ਕਿ ਵੀ ਤੁਸੀਂ ਜਿਹੜੇ ਰੀਅਲ ਇਸ਼ੂ ਹੈ, ਕਿਉਂ ਨਹੀਂ ਤੁਸੀਂ ਪੈਗਾਸਸ ਡਿਸਕਸ ਕਰਦੇ। ਹੁਣ ਇਹਦੇ ਤੇ ਮੋਦੀ ਨੇ ਚੀਕ ਚਿਹਾੜਾ ਪਾਤਾ ਕਿ ਜੀ ਆਹ ਦੇਖੋ, ਇਹ ਤਾਂ ਦੇਸ਼ ਦੇ ਲੋਕਾਂ ਦੀ ਜਿਹੜੀ ਹੈ ਚੁਣੀ ਹੋਈ ਪਾਰਲੀਮੈਂਟ ਦੀ ਬੇਹੁਰਮਤੀ ਹੈ। ਔਰ ਉਹਨਾਂ ਦਾ ਜਿਹੜਾ ਮਿਨਿਸਟਰ ਯੂਨੀਅਨ ਮਿਨਿਸਟਰ ਪ੍ਰਹਿਲਾਦ ਜੋਸ਼ੀ, ਉਹਨੇ ਕਿਹਾ ਜੀ ਕਿ ਵੀ ਬਹੁਤ ਗੁੱਸਾ ਹੈ ਮੋਦੀ ਨੂੰ। PM Modi was anguished over the comment and found it insulting to the people who elect MPs। ਪਰ ਹੁਣ ਮੈਂ ਸਮਝਦਾ ਵੀ ਇਹ ਹੁੰਦਾ ਹੈ ਸਟੈਂਡ ਲੈਣਾ। ਉਹਨੇ MP ਜਿਨ੍ਹਾਂ ਦਾ ਪੂਰਾ ਨਾਂ ਡੈਰਕ ਓ ਬ੍ਰਾਇਨ ਹੈ, ਉਹਨਾਂ ਨੇ ਅੱਗੋਂ ਕਿਹਾ ਕਿ ਵੀ ਜੀ ਕੋਈ ਗੱਲ ਨਹੀਂ ਹੈ, ਹੋ ਸਕਦਾ ਹੈ ਜਿਹੜਾ ਇਹ ਚਾਟ ਪਾਪੜੀ ਨਾਲ ਪ੍ਰੋਬਲਮ ਹੋਏ, ਅਸੀਂ ਇਹ ਕਹਿ ਦਿੰਦੇ ਆ ਵੀ ਇੰਨੀ ਦੇਰ ਤਾਂ ਢੋਕਲਾ ਬਣ। ਹੁਣ ਇਹ ਉਹਨੇ ਵਿਅੰਗ ਕੀਤਾ, ਕਿਉਂਕਿ ਜ਼ਾਹਰ ਹੈ ਕਿ ਢੋਕਲਾ ਗੁਜਰਾਤੀ। ਉਹਨੇ ਕਿਹਾ ਜੀ ਹੁਣ ਤਾਂ ਤੁਹਾਨੂੰ ਜਿਹੜੇ ਬਾਕੀ ਲੋਕਾਂ ਦੀਆਂ ਪਸੰਦੀਦਾ ਚੀਜ਼ਾਂ ਨੇ ਉਹਨਾਂ ਚੋਂ ਵੀ ਤੁਹਾਨੂੰ ਲੱਗਦਾ ਕਿ ਵੀ ਇੰਡੀਅਨ ਪੈਟਰੀਓਟਿਜ਼ਮ ਨਹੀਂ ਹੈ। ਉਹਨੇ ਕਿਹਾ ਵੀ ਇਹ ਤਾਂ ਹੁਣ ਗੱਲ ਜ਼ਾਹਰ ਹੋ ਗਈ। ਉਹਨੇ ਕਿਹਾ ਜੀ ਠੀਕ ਹੈ, ਜੇ nowhere has the prime minister disputed the number we have put out of 7 minutes। ਉਹਨੇ ਕਿਹਾ ਵੀ ਅਸਲੀ ਗੱਲ ਤਾਂ ਸੀ ਵੀ ਤੁਸੀਂ 7 ਮਿੰਟ 'ਚ ਬਿੱਲ ਕਰ ਰਹੇ ਹੋ, ਇਹਦੇ ਤਾਂ ਉਹਨੇ ਕੋਈ ਸਵਾਲ ਨਹੀਂ ਚੁੱਕਿਆ। ਇਟ ਇਜ਼ ਅ ਕਲਚਰਲ ਈਡੀਅਮ ਦੈਟ ਪੀਪਲ ਅੰਡਰਸਟੈਂਡ। ਵੁੱਡ PM be happier if I used ਢੋਕਲਾ instead। ਇਹ ਬਹੁਤ ਜ਼ਬਰਦਸਤ ਵਿਅੰਗ ਹੈ ਉਹਨੇ ਕਿਹਾ। ਔਰ ਫਿਰ ਉਹਨੇ ਆਪ ਹੀ ਮੀਡੀਆ ਨੇ ਕਿਹਾ ਕਿ ਢੋਕਲਾ ਇਜ਼ ਏ ਪਪੂਲਰ ਗੁਜਰਾਤੀ ਸਨੈਕ। ਹੁਣ ਇੱਕ ਪਾਸੇ ਤਾਂ ਇਹ ਔਰ ਜ਼ਾਹਰ ਹੈ ਕਿ ਇਸ ਵੇਲੇ ਇੰਡੀਅਨ ਪਾਰਲੀਮੈਂਟ ਨੂੰ ਕਹਿਣਾ ਅਸੀਂ ਤਾਂ ਦੋਨਾਂ ਨੂੰ ਹੀ ਜੋੜ ਦਿੰਦੇ ਕਿ ਇਹ ਚਾਟ ਪਾਪੜੀ ਵੀ ਔਰ ਢੋਕਲਾ ਵੀ ਇਹੀ ਉੱਥੇ ਬਣਦਾ ਤੇ ਉਹੀ ਵਿਕਦਾ ਹੈ, ਲੋਕਾਂ ਦੇ ਮਸਲਿਆਂ ਦੀ ਗੱਲ ਕੋਈ ਨਹੀਂ ਹੈ। ਲੇਕਿਨ ਹੁਣ BJP ਨੂੰ ਜਿਹੜੀ ਕਿ ਫਸੀ ਹੋਈ ਹੈ, ਉਹ ਕੋਈ ਨਾ ਕੋਈ ਰਾਹ ਲੱਭਦੇ ਨੇ ਜਸਟੀਫਿਕੇਸ਼ਨ ਦੇ ਲਈ, ਔਰ ਉਹਨਾਂ ਨੂੰ ਇੱਕ ਆਪਣੀ ਜਸਟੀਫਿਕੇਸ਼ਨ ਦੇ ਲਈ ਇੱਕ ਰਸਤਾ ਨਜ਼ਰ ਆਇਆ। ਭਾਰਤ ਦਾ ਇੱਕ ਫੋਰਨ ਸੈਕਟਰੀ ਰਿਹਾ ਵਿਜੇ ਗੋਖਲੇ, ਉਹਨੇ ਇੱਕ ਕਿਤਾਬ ਲਿਖੀ ਹੈ ਦ ਲੌਂਗ ਗੇਮ ਹਾਊ ਦਾ ਚਾਈਨੀਜ਼ ਨੈਗੋਸ਼ੀਏਟ ਵਿਦ ਇੰਡੀਆ। ਇਹ ਕਿਤਾਬ ਦਾ ਨਾਮ ਹੈ ਦ ਲੌਂਗ ਗੇਮ ਹਾਊ ਦਾ ਚਾਈਨੀਜ਼ ਨੈਗੋਸ਼ੀਏਟ ਵਿਦ ਇੰਡੀਆ। ਹੁਣ ਇਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਦੋਂ 2007 ਦੇ ਵਿੱਚ ਇੰਡੋ US ਨਿਊਕਲੀਅਰ ਡੀਲ ਡਿਸਕਸ ਹੋ ਰਹੀ ਸੀ, ਔਰ ਜ਼ਾਹਰ ਹੈ ਕਿ ਚਾਈਨਾ ਨਹੀਂ ਸੀ ਚਾਹੁੰਦਾ ਇਹ ਹੋਏ, ਔਰ ਮਨਮੋਹਨ ਸਿੰਘ ਹੀ ਉਸ ਵੇਲੇ ਪ੍ਰਾਈਮ ਮਿਨਿਸਟਰ ਸੀ, ਔਰ ਜ਼ਾਹਰ ਹੈ ਜੂਨੀਅਰ ਬੁਸ਼ ਇੱਥੇ ਪ੍ਰੈਜ਼ੀਡੈਂਟ ਸੀ। ਔਰ ਫਾਈਨਲੀ ਇਹ ਸਾਰੇ ਦਾ ਪ੍ਰੈਮਿਸ ਹੀ ਗਲਤ ਸਾਬਤ ਹੁੰਦਾ ਹੈ, ਕਿਉਂਕਿ ਜੇ ਚਾਈਨਾ ਉਹਨੂੰ ਰੋਕਣ ਤੇ ਆ ਜਾਂਦਾ ਫਿਰ ਨਿਊਕਲੀਅਰ ਸਪਲਾਇਰ ਗਰੁੱਪ ਜਿਹਦੇ 45 ਮੈਂਬਰ ਨੇ, ਔਰ ਉੱਥੇ ਫੈਸਲਾ ਸਰਬਸੰਮਤੀ ਨਾਲ ਹੁੰਦਾ ਹੈ, ਕੰਸੈਂਸਸ ਨਾਲ। ਚਾਈਨਾ ਜਿਹੜਾ ਉਹਦਾ ਮੈਂਬਰ ਹੈ, ਔਰ ਅਖੀਰ 'ਚ ਚਾਈਨਾ ਨੇ ਕਿਹਾ ਵੀ ਕੋਈ ਗੱਲ ਨਹੀਂ ਹੈ, ਦੈਟ ਇਜ਼ ਹਾਊ ਇਹ ਪਾਸ ਹੋਇਆ। ਲੇਕਿਨ BJP ਨੂੰ ਇੱਕ ਮੌਕਾ ਮਿਲਿਆ। ਉਹਨਾਂ ਨੇ ਕਿਹਾ ਜੀ 2007 ਦੇ ਵਿੱਚ ਜਿਹੜੀਆਂ ਭਾਰਤ ਦੀਆਂ ਖੱਬੇ ਪੱਖੀ ਪਾਰਟੀਆਂ ਸੀ, ਕਮਿਊਨਿਸਟ ਪਾਰਟੀਆਂ, ਔਰ ਵਿੱਚੇ ਕਾਂਗਰਸ ਨੂੰ ਵੀ ਘਸੀਟ ਲਿਆ,
ਕਿ ਵੀ ਇਹ ਨਹੀਂ ਸੀ ਚਾਹੁੰਦੀਆਂ ਚਾਈਨਾ ਦੇ ਕਹਿਣ ਤੇ ਕਿ ਚਾਈਨਾ ਦੀ ਮੇਨ ਸਟ੍ਰੀਮ ਕਮਿਊਨਿਸਟ ਪਾਰਟੀ ਜਿਹੜੀ ਹੈ ਉਹ ਇੰਡੀਆ ਦੀ ਮੇਨ ਸਟ੍ਰੀਮ ਲੈਫਟਿਸਟ ਪਾਰਟੀਆਂ ਦੇ ਨਾਲ ਔਰ ਕਾਂਗਰਸ ਦੇ ਨਾਲ ਰਾਫਤੇ ਦੇ ਵਿੱਚ ਸੀ ਔਰ ਇਹ ਨਹੀਂ ਸੀ ਚਾਹੁੰਦੇ ਕਿਉਂਕਿ ਚਾਈਨਾ ਨਹੀਂ ਸੀ ਚਾਹੁੰਦਾ ਕਿ ਇਹ ਡੀਲ ਪਾਸ ਹੋਏ ਔਰ ਇਹ ਕਹਿਣਾ ਇਹ ਚਾਹੁੰਦਾ ਬੀਜੇਪੀ ਦਾ ਜਿਹੜਾ ਆਈਟੀ ਸੈੱਲ ਦਾ ਚੀਫ ਹੈ ਅਮਿਤ ਮਾਲਵੀ ਹੈ ਉਹਨੇ ਜਿਹੜਾ ਇਸ ਦੇ ਉੱਤੇ ਟਵੀਟ ਕੀਤਾ ਕਿ ਇਟ ਇਜ਼ ਨਾਟ ਜਸਟ ਦਾ ਟ੍ਰੈਚਰਸ ਲੈਫਟ that played ball with China to impede the Indo-US deal, it was also the Congress. ਹੁਣ ਇਹ ਬਿਲਕੁਲ ਜੋਕ ਹੈ ਕਿਉਂਕਿ ਕਾਂਗਰਸ ਦਾ ਤਾਂ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਹੈ ਔਰ ਮਨਮੋਹਨ ਸਿੰਘ ਜਿਹੜਾ ਹੈ ਉਸ ਨੂੰ ਔਰ ਅਮਰੀਕਾ ਨੂੰ ਵੀ ਸੂਟ ਕਰਦਾ ਸੀ 9/11 ਨੇ ਬਦਲ ਦਿੱਤਾ ਦੁਨੀਆ ਦੇ ਵਿੱਚ ਹੁਣ ਤਾਂ ਚਲੋ ਜਿਹੜਾ ਐਂਟਾਈ ਚਾਈਨਾ ਪਾਲਿਸੀ ਅਮਰੀਕਾ ਦੀ ਬਣ ਗਈ 9/11 ਤੋਂ ਬਾਅਦ ਐਂਟਾਈ ਮੁਸਲਿਮ ਪਾਲਿਸੀ ਸੀ ਔਰ ਜ਼ਾਹਰ ਹੈ ਕਿ ਭਾਰਤ ਨੂੰ ਆਪਣੇ ਨਾਲ ਜੋੜਨਾ ਅਮਰੀਕਾ ਦੀ ਮਜਬੂਰੀ ਵੀ ਸੀ ਕਿ ਆਉਣ ਵਾਲੇ ਪੀਰੀਅਡ 'ਚ ਉਸ ਇਸਲਾਮੋਫੋਬੀਆ ਲਈ ਕੈਰੀ ਕਰਨਾ ਔਰ ਇਸ ਸਾਰੇ ਨੂੰ ਉਹਨਾਂ ਨੇ ਇਹ ਕਹਿ ਕੇ ਕਿ ਜੀ ਇਹ ਲੈਫਟ ਪਾਰਟੀਆਂ ਔਰ ਕਾਂਗਰਸ ਜਿਹੜੇ ਨੇ ਟ੍ਰੇਟਰ ਨੇ ਕਿਉਂਕਿ ਇਹ ਚਾਈਨਾ ਦੇ ਨਾਲ ਰਲੇ ਹੋਏ ਸੀ ਔਰ ਚਾਈਨੀਜ਼ ਕਮਿਊਨਿਸਟ ਪਾਰਟੀ ਦੇ ਏਜੰਡੇ ਤੇ ਕੰਮ ਕਰ ਰਹੇ ਸੀ ਕਿ ਇੰਡੋ US ਨਿਊਕਲੀਅਰ ਡੀਲ ਸਾਈਨ ਨਾ ਹੋਏ ਹਾਲਾਂ ਹਕੀਕਤ ਇਹ ਹੈ ਕਿ ਪਹਿਲੀ ਸਟੇਜ ਤੇ ਬੀਜੇਪੀ ਨੇ ਵੀ ਇਹਨੂੰ ਅਪੋਜ਼ ਕੀਤਾ ਸੀ ਔਰ ਫਿਰ ਇਹ ਸਾਹਮਣੇ ਆਏਗਾ ਕਿ ਵੀ ਬੀਜੇਪੀ ਵਾਲੇ ਕਿਵੇਂ ਵਿਨ ਓਵਰ ਕੀਤੇ ਅਮਰੀਕਾ ਨੇ ਜਾਂ ਦੂਸਰਿਆਂ ਨੇ ਵੀ ਤੁਸੀਂ ਤਾਂ ਸਾਰਾ ਮੁਲਕ ਹੀ ਵੇਚ ਦਿੱਤਾ ਹੈ ਅਮਰੀਕਾ ਦੇ ਹਵਾਲੇ ਕਰ ਦਿੱਤਾ ਹੈ ਔਰ ਤੁਸੀਂ ਅੱਜ ਇਸ ਗੱਲ ਨੂੰ ਜਸਟੀਫਾਈ ਕਰਨ ਲਈ ਕਿ ਤੁਸੀਂ ਪੈਗਾਸਸ ਦੇ ਰਾਹੀਂ ਕਿਵੇਂ ਉੱਥੋਂ ਦੇ ਸਾਰੇ ਸਿਸਟਮ ਦੀਆਂ ਧੱਜੀਆਂ ਉਡਾਈਆਂ ਨੇ ਤੁਸੀਂ ਜਿਹੜਾ ਉਹ ਜਿਹੜੇ ਗੱਡੇ ਮੁਰਦੇ ਨੇ ਉਹਨਾਂ ਨੂੰ ਵਾਪਸ ਉਖਾੜ ਰਹੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ